2023-24 ਵਾਸਤੇ ਪੰਜਾਬ ਦਾ ਬਜਟ ਆ ਗਿਆ ਜੀ, ਕੀ ਕਹਿੰਦਾ? ਦੇਖੋ, ਬਜਟ ਦਾ ਸਾਰਾਂਸ਼ ਜਿਹੜਾ ਹੈ, ਜਾਂ ਕਹਿ ਲਓ ਕਿ ਤੱਤ ਸਾਰ ਹੈ, ਬਸ ਉਹ ਇਹਦੇ 'ਚ ਹੀ ਲੁਕਿਆ ਹੈ ਜੀ ਕਿ ਟੈਕਸ ਤੋਂ ਜਨਤਾ ਬਚ ਗਈ, ਟੈਕਸ ਤੋਂ ਜਨਤਾ ਬਚ ਗਈ ਜੀ, ਤੇ ਉਹ ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਤੋਂ ਬਚ ਗਏ ਜਿਹੜੇ ਉਹਨਾਂ ਨੇ ਪਹਿਲਾਂ ਕੀਤੇ ਸਨ। ਦੋਏ ਚੀਜ਼ਾਂ ਨੇ। ਠੀਕ ਹੈ। ਮਤਲਬ ਕਿ ਦੇਖੋ, ਉਹਨਾਂ ਨੇ ਕੀ ਕਿਹਾ ਸੀਗਾ ਕਿ 1000 ਰੁਪਈਆ ਦੇਾਂਗੇ, ਇਹ ਗਰੰਟੀ ਪੂਰੀ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਜੋ ਵੀ ਹਾਲੇ ਉਹਨਾਂ ਦੀਆਂ ਪੈਂਡਿੰਗ ਪਈਆਂ ਨੇ, ਜੋ ਵੀ ਗਰੰਟੀਆਂ, ਉਹ ਕੁਝ ਵੀ ਨਹੀਂ। ਉਹਦੇ 'ਚ OPS ਜੋ ਕਿਹਾ ਸੀ ਇਹਨਾਂ ਨੇ, ਓਲਡ ਪੈਨਸ਼ਨ ਸਕੀਮ, ਉਹਦੇ 'ਚ ਨਿਲ ਬਟਾ ਸਨਾਟਾ ਕੁਛ ਨਹੀਂ ਹੈ। ਠੀਕ ਹੈ। ਫਿਰ 1000 ਰੁਪਏ ਬੀਬੀਆਂ ਨੂੰ ਦੇਣਾ, ਕੁਛ ਵੀ ਨਹੀਂ ਹੈ। ਪੈਨਸ਼ਨਾਂ ਵਧਾਵਾਂਗੇ, ਕੁਛ ਵੀ ਨਹੀਂ ਹੈ, ਨਥਿੰਗ। ਪਰ ਬਹੁਤ ਮਾਮਲਿਆਂ ਦੇ ਵਿੱਚ ਉਹ ਕਹਿੰਦੇ ਕਿ ਖੇਤੀ ਸੈਕਟਰ 'ਚ ਚੱਕੋ ਬਈ 13,000 ਕਰੋੜ ਦਾ ਬਜਟ ਵਧਾਤਾ ਤੁਹਾਡਾ। ਫਿਰ ਕਹਿੰਦੇ ਕਿ ਚੱਕੋ ਜੀ, ਸਿਹਤ 'ਚ ਵੀ ਵਧਾ ਦਿੰਨੇ ਆਪਾਂ ਥੋੜਾ ਬਹੁਤਾ, ਠੀਕ ਹੈ ਜੀ। ਫਿਰ ਕਹਿੰਦੇ ਕਿ ਬਾਈ ਹੋਰ ਵੀ ਤੇ ਚੀਜ਼ਾਂ ਜ਼ਰੂਰੀ ਨੇ ਤੇ ਨਾਲ ਖੇਡਾਂ ਵੀ ਜ਼ਰੂਰੀ ਨੇ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਉਹ ਵੀ ਕਹਿੰਦੇ 55% ਵਧਾ ਦਿੰਨੇ ਤੁਹਾਡਾ। ਮਤਲਬ ਕਿ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਕੁਛ ਥਾਵਾਂ ਤੇ ਕਹਿ ਲਓ ਕਿ ਇਜ਼ਾਫਾ ਕੀਤਾ, ਪਰ ਕੁਛ ਥਾਵਾਂ ਤੇ ਕਟੌਤੀ ਕਰ ਗਏ। ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਜਿਹੜੀ ਪਹਿਲਾਂ ਹੀ ਡੁੱਬਣ ਡਈ ਆ, ਉਹਦੀ ਗ੍ਰਾਂਟ ਤੇ ਕੱਟ ਮਾਰ ਗਏ ਤੇ ਯੂਨੀਵਰਸਿਟੀ ਵਾਲੇ ਤੇ ਪਿੱਟਣ ਡਏ ਆ ਕਿ ਬਾਈ ਤੁਸੀਂ 164 ਕਰੋੜ ਰੁਪਈਆ ਲੈ ਆਂਦੀ 200 ਕਰੋੜ ਤੋਂ, ਤੇ ਗੱਲ ਇਹ ਆ ਕਿ 150 ਕਰੋੜ ਦੀ ਜਿਹੜੀ ਯੂਨੀਵਰਸਿਟੀ ਕਰਜ਼ਾਈ ਆ, ਨਵਾਂ ਪੇ ਕਮਿਸ਼ਨ ਲਾਗੂ ਹੋਇਆ ਤੇ 100 ਕਰੋੜ ਦਾ ਸਾਲਾਨਾ ਤੇ ਹੋਰ ਵਜਨ ਪੈ ਜਾਣਾ ਹੈ। ਕੀ ਕਰੋਗੇ? ਮਤਲਬ ਕਿ ਇਸ ਤਰ੍ਹਾਂ ਇਹ ਚੀਜ਼ਾਂ ਨੇ ਬਈ, ਨਵਾਂ ਟੈਕਸ ਤਾਂ ਕੋਈ ਨਹੀਂ, ਬੋਝ ਕੋਈ ਨਹੀਂ ਹੈ, ਪਰ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਕੋਈ ਵੱਡਾ ਐਲਾਨ ਵੀ ਨਹੀਂ ਹੈ। ਹਾਂ, ਮਤਲਬ ਕਿ ਖਾਸ ਤੌਰ ਤੇ ਖੇਤੀ ਨੂੰ ਆਪਾਂ ਦੇਖੀਏ, ਫਿਰ ਇਸ ਤੋਂ ਇਲਾਵਾ ਸਿਹਤ, ਸਿੱਖਿਆ ਤੇ ਜਾਂ ਥੋੜਾ ਜਿਹਾ ਉਦਯੋਗ ਲਈ ਕੋਈ ਬਹੁਤਾ ਨਹੀਂ ਹੈ। ਇਹਨਾਂ ਸੈਕਟਰਾਂ ਨੂੰ ਹੱਥ ਪੱਲਾ ਮਾਰਿਆ ਗਿਆ। ਪਰ ਇਹ ਸਾਰਾ ਕੁਝ ਜਿਵੇਂ ਆਪਾਂ ਕਹੀਏ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਜਵੀਜ਼ਾਂ ਹੁੰਦੀਆਂ ਨੇ, ਕਿ ਤਜਵੀਜ਼ ਰੱਖੀ ਆ ਜੀ, ਤਜਵੀਜ਼ ਰੱਖੀ ਆ। ਹੁਣ ਇਹ ਪੈਸੇ ਆਉਣਗੇ ਕਿੱਥੋਂ, ਕਿੰਨੇ ਖਰਚ ਹੋਣਗੇ? ਪੂੰਜੀਗਤ ਖਰਚਾ ਮਹਿਜ਼ 11,000 ਕਰੋੜ ਹੈ। ਪੂੰਜੀਗਤ ਖਰਚਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਕੈਪੀਟਲ ਐਕਸਪੈਂਡੀਚਰ ਜਿਹੜਾ ਕਿ ਸਰਕਾਰਾਂ ਨੇ ਲਾਉਣਾ ਹੁੰਦਾ ਹੈ, ਨਿਵੇਸ਼ ਕਰਨਾ ਹੁੰਦਾ ਹੈ, ਇਨਵੈਸਟ ਕਰਨਾ ਹੁੰਦਾ ਹੈ, ਉਹ ਸਿਰਫ 11,000 ਕਰੋੜ ਹੈ। ਉਹਦੇ 'ਚ ਕੁਝ ਵੀ ਏਡਾ ਵੱਡਾ ਕੋਈ ਇਜ਼ਾਫਾ ਨਹੀਂ। ਪਿਛਲੀ ਵਾਰੀ 10,000 ਕਰੋੜ ਸੀਗਾ। ਤਾਂ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਜੇ ਹੁਣ ਤਫਸੀਲ 'ਚ ਜਾਣਾ ਹੋਵੇ ਤਾਂ ਬਹੁਤ ਟਾਈਮ ਲੱਗੇਗਾ, ਕਿਉਂਕਿ ਸਾਰੀਆਂ ਵੰਡਾਂ ਬਾਰੇ ਜੇ ਆਪਾਂ ਦੇਖਣਾ ਹੋਵੇ ਕਿ ਕਿਹਨੂੰ ਕਿੰਨੀ ਵੰਡ ਗਈ ਆ, ਕਿਹਨੂੰ ਕਿੰਨੀ ਵੰਡ ਗਈ ਆ, ਤਾਂ ਮੈਂ ਉਹਨੂੰ ਸੰਖੇਪ ਦੇ ਵਿੱਚ ਹੀ ਸਮੇਟ ਦਿੰਦਾ ਕਿ 1,96,462 ਕਰੋੜ ਦਾ ਇਹ ਬਜਟ ਸੀਗਾ, ਜਿਹੜਾ 26% ਇਹਨਾਂ ਨੇ ਵਧਾਇਆ। ਤੇ ਪ੍ਰਭਾਵੀ ਮਾਲੀਆ ਘਾਟਾ ਤੇ ਵਿੱਤੀ ਘਾਟਾ ਕ੍ਰਮਵਾਰ ਹੈ ਜਿਹੜਾ 3.32% ਅਤੇ 4.98% ਰੱਖਿਆ ਗਿਆ। ਮਾਲੀਆ ਖਰਚੇ ਦਾ ਅਨੁਮਾਨ 1,23,441 ਕਰੋੜ ਅਰਥਾਤ ਵਿੱਤੀ ਸਾਲ 22-23 ਦੇ ਮੁਕਾਬਲੇ 14% ਦਾ ਇਜ਼ਾਫਾ ਹੈ। ਤਾਂ ਮਾਲੀ ਖਰਚੇ ਦਾ ਜਿਹੜਾ ਇਹ ਅਨੁਮਾਨ ਆ। ਤੇ ਫਿਰ ਵਚਨਬੱਧ ਖਰਚਿਆਂ ਲਈ ਇਹ ਜਿਹੜਾ ਹੁੰਦਾ ਹੈ, ਉਹ ਇਹ ਅਲੱਗ-ਅਲੱਗ ਟਰਮਾਂ ਹੁੰਦੀਆਂ ਨੇ, ਕੋਈ ਵੱਡੀ ਗੱਲ ਨਹੀਂ। ਵਚਨਬੱਧ ਖਰਚਾ ਕਿ ਜਿਹੜਾ ਕਰਨਾ ਹੈ, ਕਰਨਾ ਹੀ ਕਰਨਾ, ਜਿਹੜੇ ਪੱਕੇ ਖਰਚੇ ਆ ਤੁਹਾਡੇ, ਮਤਲਬ ਜਾਨੀ ਜਿਹੜੇ ਜਾਣੇ ਹੀ ਆ, ਉਹ ਕਿੰਨੇ? 74,620 ਕਰੋੜ ਇਹ ਪ੍ਰਸਤਾਵ ਹੈ ਇਹਨਾਂ ਦਾ। ਠੀਕ ਹੈ ਜੀ। ਇਹ 12% ਪਿਛਲੇ ਸਾਲ ਦੇ ਨਾਲ, ਇਹ ਵਿੱਤੀ ਸਾਲ ਜਿਹਨੂੰ ਆਪਾਂ ਕਹਿੰਦੇ, ਉਹਦੇ ਨਾਲ ਜੇ ਆਪਾਂ ਤੁਲਨਾ ਕਰੀਏ ਤਾਂ 12% ਜ਼ਿਆਦਾ। ਪ੍ਰਭਾਵੀ ਪੂੰਜੀ ਖਰਚਾ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕੈਪੀਟਲ ਐਕਸਪੈਂਡੀਚਰ, ਉਹ 11,782 ਕਰੋੜ ਹੈ। ਫਿਰ GSDP ਰਹੇਗੀ ਪੰਜਾਬ ਦੀ। ਇਹ ਚੀਜ਼ਾਂ ਬੇਸਿਕ ਨੇ ਤੁਹਾਡੇ ਸਮਝਣ ਵਾਲੀਆਂ। GSDP ਜਿਹੜੀ ਹੈ ਉਹ ਆਕਾਰ 'ਚ ਰਹੇਗੀ 6,98,635 ਕਰੋੜ ਇਹ ਅੰਦਾਜ਼ਾ ਹੈ। ਮਤਲਬ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ GSDP ਦਾ ਆਕਾਰ ਜਿਹੜਾ ਹੈ ਉਹ ਪੰਜਾਬ ਦੀ ਦਾ ਹੋ ਜਾਏਗਾ ਟੋਟਲ 7 ਲੱਖ ਕਰੋੜ। ਪਰ ਕੈਪੀਟਲ ਇਨਕਮ 1,73,873 ਰੁਪਈਏ, ਜਿਹੜੀ ਕਿ 7.40% ਵੱਧ ਆ। ਪਰ ਜੇ ਤੁਸੀਂ ਕੌਮੀ ਪੱਧਰ ਤੇ ਦੇਖੋਗੇ ਤੇ ਪੰਜਾਬ ਕੌਮੀ ਪੱਧਰ ਤੇ ਪਰ ਕੈਪੀਟਲ ਇਨਕਮ 1,97,000 ਦੇ ਮੁਕਾਬਲੇ ਵੀ ਤੁਸੀਂ ਦੇਖ ਲਓ ਕਿ 24,000 ਘਟ ਗਿਆ ਜੀ। ਆਹ ਹਾਲ ਆ। ਤਾਂ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ। ਇਹ ਤਾਂ ਫੋਰ ਟਰੈਕਟਰ ਵਾਂਗੂ ਪਿਛਾਂ ਨੂੰ ਭੱਜਣ ਡਏ ਨੇ। ਇਨਵੈਸਟਮੈਂਟ ਇਸ ਸਾਲ ਦੇ ਵਿੱਚ ਟੋਟਲ 41,000 ਕਰੋੜ ਦੀ ਆਈ ਆ। ਤੇ ਖੈਰ ਬਜਟ ਦੇ ਦੌਰਾਨ ਹੰਗਾਮਾ ਵੀ ਹੋਇਆ, ਥੋੜਾ ਰੌਲਾ ਵੀ ਪਿਆ ਕਿ ਇਹਦੇ ਵਿੱਚ ਕੁਛ ਨਹੀਂ ਹੈਗਾ। ਬਿਜਲੀ ਸਬਸਿਡੀ ਵੀ ਇਹਨਾਂ ਨੇ 9331 ਕਰੋੜ ਰੁਪਏ ਰਾਖਵੇਂ ਰੱਖ ਲਏ ਆ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ, ਖੇਤੀ ਵਾਸਤੇ ਵੀ ਭਰਵਾਂ
ਬਜਟ ਜਿਹੜਾ ਹੈ ਕਹਿੰਦੇ ਕਿ ਅਸੀਂ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਨਹਿਰੀ ਢਾਂਚੇ ਵਾਸਤੇ ਤਕਰੀਬਨ 2600 ਕਰੋੜ ਰੁਪਈਆ ਇਹ ਵੀ ਇਹਨਾਂ ਨੇ ਰੱਖਿਆ ਜੀ। ਜੀ